बिस्मिल्लाहिर्रहमानिर्रहीम अस्सलाम वालेकुम। मैं तुहाडा बिरा अख्तर असमाइल रजोका बिरावां दी खिदमत दे विच हाजिर हां। बिराओ जिथे अज मैं इस वक्त मौजूद हाँ इत्थे वदा ये है चक नंबर 186 जेड़ा कि कलियार दा चक भी आंदे ने। इस कलियार दे चक दी आबादी तकरीबन जेड़ी वोट लिस्ट है ना उहदे मुताबिक 1500 ते उन जेड़ी इहदी आबादी है वो है तकरीबन 3000 दे नेड़े तरेड़े। मैं तुहाडा सब दा बिरा इस कलियार दे चक दे विचों जेड़े बंदे ने काफ़ी एजुकेटेड भी हैं, पढ़े लिखे भी हैं। एक बच्चियां दा स्कूल है, एक बच्चियां दा स्कूल है। सीवरेज दा मसला है ना वो इस तो हट के जेड़े तालाब हैं जिथे सीवरेज का पानी जाता है वो हैं तकरीबन 2। ते इस वक्त जेड़ी हालत है कलियार दे चक दी वो बहुत ढेर खराब है। इत्थे पानी खलोता है सरकारी स्कूल दे कोल, गंदा पानी खलोता है। ये कोई आम पानी नहीं, ये बड़ा खास पानी है। इस खास पानी नाल तुहानू पता है भी अजकल जड़ियाँ बीमारियां होंदियां पईयां ना वो बहुत ढेर वध जांदियां। मुड़ जेड़े बच्चे होंदे नो स्कूल पढ़न वाले तालिब इल्म वो बड़े नाजुक होंदे नो। इस गंदे पानी तो बीमारियां फैलदियां पईयां नो। मजीद इत्थों दे चक दे जेड़े बंदे न उन्हां तो पुछदे आए भाई ये जेड़ा पानी है इस दी निकासी दा की मसला है, तालाब विच पानी खड़ोता है क्यों खड़ोता है ते बाजारां च क्यों खड़ोता है। अस्सलाम वालेकुम जी। अच्छा ये दस्या है पानी दे बारे भाई की मसला है। स्कूल भी असा वेख्या खड़ोता है, बाजारां च भी खड़ोता है, गंदा पानी है, इस नाल बीमारियां भी फैलदियां पईयां। निकासी दा हल है कि जो पानी पिंड दा सारा तालाब है जा जी हाँ तालाब फुल हो गया। अच्छा अगे पानी की निकासी किते भी नहीं। जी हाँ ਇਹਦਾ ਹੁਣ ਇਹੋ ਹਾਲ ਹੋ ਸਕਦਾ ਕਿ ਪਿੱਛੇ ਇਹਦਾ ਕੋਈ ਖਾਲਾ ਬਣਿਆ ਜਾਵੇ ਤੇ ਕਿਸੇ ਸਾਈਡ ਤੇ ਕਿਸੇ ਖਾਲੇ ਦੇ ਵਿੱਚ ਪਾਣੀ ਪਾਇਆ ਜਾਵੇ ਤੇ ਫਿਰ ਇਹਦੀ ਨਿਕਾਸੀ ਹੋ ਸਕਦੀ। ਜੇ ਅਗਰ ਇਹ ਨਾ ਹੋਵੇ ਤਾਂ ਫਿਰ ਸਾਡਾ ਇਹ ਹਾਲ ਹੈ, ਮੋਟਰ ਦਾ ਕੋਈ ਹਾਲ ਨਹੀਂ। ਤੁਸੀਂ ਇਹ ਦੱਸੋ ਬਈ ਕੋਈ ਇੱਥੇ ਆਇਆ ਨੂੰ ਕੋਈ ਚੈੱਕ ਕਰੇ ਜਾਂ 2-3 ਵਾਰੀ ਆਏ ਤਾਂ ਵੇਖ ਕੇ ਤੇ ਚਲੇ ਜਾਂਦੇ ਨੇ, ਉਹਦੀ ਨਿਕਾਸੀ ਨਹੀਂ। ਅੱਛਾ ਅਸੀਂ ਇਹਦਾ ਕੀ ਹੱਲ ਕਰੀਏ। ਨਿਕਾਸੀ ਬੜੀ ਦੂਰ ਤੱਕ ਜ਼ਮੀਨਾਂ ਬਾਹਰ ਹੈ ਨਾ, ਇਤਨਾ ਪਾਈਪ ਨਹੀਂ ਲੰਮਾ, ਇਤਨੀ ਸਾਡੇ ਕੋਲ ਨਹੀਂ ਵਸਾਇਲ ਨਹੀਂ, ਇਤਨੀ ਚੀਜ਼ ਨਹੀਂ ਕਿ ਅਸੀਂ ਇਹਦਾ ਪਾਣੀ ਕੱਢ ਲਈਏ। ਪਾਣੀ ਕਾਫੀ ਉਹ ਇਸ ਤਰ੍ਹਾਂ ਉਹ ਵੇਖ ਕੇ ਤੇ ਆਪਣੀ ਫਿਲਮ ਵੀਡੀਓ ਬਣਾ ਕੇ ਚਲੇ ਜਾਂਦੇ। ਕਿਸੇ ਦਫ਼ਤਰ ਦੀ ਰਿਪੋਰਟ ਦੇ ਛੱਡ ਦੀ ਨਿਕਾਸੀ ਨਹੀਂ, ਉਹਦਾ ਹੱਲ ਕੋਈ ਵੀ ਨਹੀਂ ਹੋ ਰਿਹਾ। नहीं तो इस चक का जोड़ा है 2 है नो दूसरा तालाब उधर पानी नहीं जाता। नहीं जी इसका पानी उधर नहीं जाता, जो उधर जावे भी तो ओदी निकासी भी अगा काम तरक्का। अच्छा ये ओदी भी निकासी कोई नहीं। ਇਹਦਾ ਨਿਕਾਸੀ ਦਾ ਹੋ ਸਕਦਾ ਹੈ ਉਹ ਚੌਕ ਦੇ ਵਿੱਚੋਂ ਪਾਣੀ ਪਾਇਆ ਜਾਵੇ ਉਸ ਖਾਲੇ ਦੇ ਵਿੱਚ, ਚੌਕ ਦੇ ਵਿੱਚੋਂ ਖਾਲਾ ਇਹ ਕ੍ਰਾਸ ਕਰੀਏ ਦੂਸਰੇ ਖਾਲੇ ਦੇ ਵਿੱਚ ਤੇ ਮੋੜ ਉਹਦੇ ਵਿੱਚੋਂ ਅਗਾ ਉਹ ਤਾਲਾਬ ਹੀ ਪਾਣੀ ਜਾਂਦਾ। ਅੱਛਾ ਉਸ ਦੇ ਵਿੱਚੋਂ ਮੋੜ ਅਗਾ ਫਿਰ ਨਿਕਾਸੀ ਹੋਣੀ ਤਾਂ ਪਾਣੀ ਬਾਹਰ ਜਾਣਾ, ਨਿਕਾਸੀ ਨਾ ਹੋਵੇ ਤਾਂ ਫਿਰ ਪਾਣੀ ਬਾਹਰ ਉੱਥੋਂ ਵੀ ਨਹੀਂ ਜਾ ਸਕਦਾ। ਵੀਰੋ ਤੁਸੀਂ ਜ਼ੁਲਫਕਾਰ ਨਸੂਕੇ ਦੀਆਂ ਗੱਲਾਂ ਸੁਣੀਆਂ, ਇਹਨਾਂ ਦਾ ਆਖਣਾ ਇਹ ਹੈ ਬਈ ਇੱਥੇ ਕਈ ਵਾਰੀ ਹੋਰ ਬੰਦੇ ਵੀ ਆਏ ਨੂੰ ਸਿਰਫ ਵੀਡੀਓ ਬਣਾਉਂਦੇ, ਵੀਡੀਓ ਬਣਾ ਕੇ ਤੇ ਸਾਨੂੰ ਖੁਸ਼ ਕਰਕੇ ਵਗ ਜਾਂਦੇ ਨੂੰ, ਬਾਕੀ ਅਮਲ ਦਖਲ ਇੱਥੇ ਹੁੰਦਾ ਕੋਈ ਨਹੀਂ। ਤੇ ਇਸ ਪਾਣੀ ਨਾਲ ਬਿਮਾਰੀਆਂ ਵੀ ਫੈਲਦੀਆਂ ਪਈਆਂ ਨੂੰ। ਤੇ ਅਸੀਂ ਹੋਰ ਜਿਹੜੇ ਮੁਲਕ ਹੈ ਨਾ ਉਹਨਾਂ ਤੋਂ ਵੀ ਪੁੱਛਾਂ ਵੀ ਉਹ ਕੀ ਆਂਦੇ ਨੇ ਇਸ ਬਾਰੇ। ਸਾਡੇ ਨਾਲ ਇੱਥੇ ਚੱਕ ਨੰਬਰ 186 ਦੇ ਭਾਈ ਵਾਜਿਦ ਅਲੀ ਮੌਜੂਦ ਹੈ ਨੂੰ, ਇਹਨਾਂ ਤੋਂ ਪੁੱਛਦੇ ਆ ਵੀ ਇਹ ਪਾਣੀ ਇੱਥੇ ਕਦੋਂ ਦਾ ਜਮਾ ਹੈ ਤੇ ਇਹ ਆਲਾ ਹਕਾਮ ਨੂੰ ਕੀ ਆਖਦੇ ਨੇ ਜੀ ਦੱਸਿਆ। ਆਲਾ ਹਕਾਮ ਨਾਲ ਅਪੀਲ ਹੈ ਵੀ ਸਾਡੇ ਮਤਲਬ ਘਰ ਦੇ ਬਾਹਰ ਤਾਲਾਬ ਹੈ ਜਿਹਦੇ ਵਿੱਚ ਸਾਰੇ ਪਿੰਡ ਦਾ ਪਾਣੀ ਜਮ੍ਹਾਂ ਹੁੰਦਾ ਹੈ ਔਰ ਨਿਕਾਸੀ ਦਾ ਕੋਈ ਮਤਲਬ ਇੱਥੇ ਸੂਰਤ ਹਾਲ ਵਿੱਚ ਨਿਕਾਸੀ ਹੈ ਹੀ ਨਹੀਂ। ਸਭ ਤੋਂ ਪਹਿਲੇ ਤਾਂ ਮੁਮਕਿਨ ਹੈ ਕਿ ਨਿਕਾਸੀ ਦਾ ਕੰਮ ਕੀਤਾ ਜਾਵੇ, ਨਹੀਂ ਤਾਂ ਫਿਰ ਟੋੜਾ ਜਿਹੜਾ ਹੈ ਤਾਲਾਬ ਹੈ ਇਸ ਨੂੰ ਖਾਲੀ ਕਰਾਇਆ ਜਾਵੇ ਕਿਸੇ ਤਰੀਕੇ ਨਾਲ। ਇਸ ਦੀ ਵਜ੍ਹਾ ਤੋਂ ਸਾਡੇ ਬੱਚਿਆਂ ਨੂੰ ਬਿਮਾਰੀਆਂ ਫੈਲ ਰਹੀਆਂ, ਡੇਂਗੂ ਦਾ ਖਤਰਾ ਮਤਲਬ ਆਂਦਾ ਹੋ ਰਿਹਾ ਹੈ। ਇਹ ਪਾਣੀ ਦੀ ਵਜ੍ਹਾ ਤੋਂ ਪਾਣੀ ਚੁੱਕ ਬਾਹਰ ਰੋਡ ਤੇ ਵੀ ਖਲੋਤਾ ਹੈ, ਘਰਾਂ ਦੇ ਵਿੱਚ ਵੀ ਦਾਖਲ ਹੋ ਰਿਹਾ ਹੈ। ਟੋੜਾ ਬਿਲਕੁਲ ਭਰੀ ਚੁੱਕਾ ਤਾਲਾਬ। अगर जरा पानी खड़ोता है जमीन भी जाना। हाँ जी हाँ जी, या तो निकासी का कोई इंतजाम किया जाए या फिर तालाब या खाली करवाया जाए। जावो तुसा इन्हां बिरावां दियां गल्लां सुनिया, इन्हां दा ये आखड़ा है भई जेड़ा साडा चक है ना इस दे विच 2 तालाब है, इस दे विच पानी ज़्यादा हो गया, सीवरेज का निकासी का इंतजाम कोई नहीं, लिहाजा असीं
ਡੀਸੀ ਚਨਿਓਟ ਤੇ ਅਸਿਸਟੈਂਟ ਕਮਿਸ਼ਨਰ ਫੁਆੜਾ ਨੂੰ ਆਂਦਿਆ ਵੀ ਇੱਕ ਤਾਂ ਇਸ ਚੱਕ ਦਾ ਆ ਕੇ ਵਿਜ਼ਿਟ ਕਰੋ ਤੇ ਬਾਕੀ ਜਿਹੜਾ ਹੈ ਗੰਦਾ ਪਾਣੀ ਇੱਥੇ ਖੜੋਤਾ ਹੈ, ਇਸ ਨਾਲ ਬਿਮਾਰੀਆਂ ਫੈਲਦੀਆਂ ਪਈਆਂ, ਬੱਚੇ ਬਿਮਾਰ ਹੁੰਦੇ ਪਏ, ਵੱਡੇ ਬਿਮਾਰ ਹੁੰਦੇ ਪਏ। ਹੁਣ ਦੀਆਂ ਇਤਨੀਆਂ ਗੱਲਾਂ 'ਚ ਜ਼ਿੰਦਗੀ ਦਿੱਤੀ ਇਜਾਜ਼ਤ, ਜ਼ਿੰਦਗੀ ਦਿੱਤੀ ਮੋਹਲਤ। ਨਵੀਆਂ ਗੱਲਾਂ ਦੇ ਨਾਲ ਤੁਹਾਡੀ ਖਿਦਮਤ 'ਤੇ ਦੁਬਾਰਾ ਹਾਜ਼ਰ ਹੋਸਾਂ। ਆਪਣੇ ਸੱਜਣ ਆਪਣੇ ਬੇਲੀ ਅਖਤਰ ਇਸਮਾਈਲ ਰਜੋਕਾ ਨੂੰ ਦਿਓ ਇਜਾਜ਼ਤ। ਅੱਲਾ ਬੇਲੀ।